ਤੁਹਾਨੂੰ ਸੈਰ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ, ਤੁਹਾਨੂੰ ਸੈਰ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਤੁਹਾਨੂੰ ਇੱਕ ਟਿਪਸ ਦੇਣੇ ਆ, ਬੜੀ ਹੀ ਪ੍ਰੋ ਟਿਪ ਦੇਣੇ ਆ ਭਾਜੀ, ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਨੂੰ ਸੈਰ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ। ਹਾਂਜੀ ਤੇ ਵੈਲਕਮ ਬੈਕ ਹਸਨ ਲਾਈਵ ਟੀਵੀ ਤੇ ਮਿੱਤਰੋ, ਕੀ ਹਾਲ ਚਾਲ ਹੋ? ਠੀਕ ਠਾਕ ਹੋ? ਵਧੀਆ ਹੋ? ਘੈਂਟ ਹੋ? ਫਰੈਸ਼ ਹੋ ਨਾ? ਹਾਫ ਸਾਹਿਬ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਹਾਫ ਸਾਹਿਬ, ਜਿੰਨੇ ਵੀ ਸਾਡੇ ਸਬਸਕ੍ਰਾਈਬਰ ਨੇ, ਜਿੰਨੇ ਵੀ ਸਾਡੇ ਵਿਊਵਰਸ ਨੇ, ਇਹਨਾਂ ਨੂੰ ਸੈਰ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ, ਇੱਕ ਜਿਹੜੀ ਟਿਪ ਹੈ ਨਾ, ਜਿਹੜੀ ਤੁਹਾਨੂੰ ਟਿਪ ਆਈ ਹੈ ਜਾਂ ਉਹ ਤੁਹਾਨੂੰ ਜਿਹੜਾ ਇੱਕ ਨੁਸਖਾ ਲੱਭਾਵੇ, ਉਹ ਇਹਨਾਂ ਨਾਲ ਸ਼ੇਅਰ ਕੀਤਾ ਜਾਵੇ। ਆਸਾਨ ਜਿਹਾ ਤਰੀਕਿਆਂ ਨੂੰ ਚੈੱਕ ਕਰਕੇ ਤੁਹਾਨੂੰ ਦੇਖਣਾ ਚਾਹੀਦਾ ਕਿ ਸਾਨੂੰ ਸਵੇਰੇ ਵੈਸੇ ਤਾਂ ਬਹੁਤ ਅੱਛੀ ਸੈਰ ਹੈ, ਸਵੇਰ ਦੀ ਵਾਕ ਬਹੁਤ ਅੱਛੀ ਹੈ, ਲੇਕਿਨ ਬੰਦਾ ਜਦੋਂ ਇੱਕ ਹੱਦ ਤੋਂ ਗੁਜ਼ਰ ਜਾਂਦਾ ਨਾ, ਉਹਨੂੰ ਰੋਜ਼ਾਨਾ ਦੀ ਬੁਨਿਆਦ ਤੇ ਕਰਨੀ ਚਾਹੀਦੀ ਹੈ। ਤਾਂ ਇੱਕ ਟੈਸਟ ਕਰਨ ਦਾ ਬਹੁਤ ਹੀ ਆਸਾਨ ਤਰੀਕਾ ਹੈ, ਆਓ ਤੁਹਾਨੂੰ ਦੱਸ ਲਿਆ। ਲਓ ਜੀ, ਤੁਹਾਨੂੰ ਹੁਣ ਜਿਹੜਾ ਨਾ ਬੜਾ ਹੀ ਪ੍ਰੋ ਟਿਪ ਜਿਹੜੀ ਉਹ ਦਿੱਤੀ ਜਾਣ ਲੱਗੀ ਹੈ, ਤੁਹਾਨੂੰ ਇੱਕ ਨੁਸਖਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਣ ਲੱਗਾ ਵੇ। ਆਪ ਸਾਹਿਬ ਚਲੋ ਜੀ, ਨੁਸਖਾ ਸ਼ੇਅਰ ਕੀਤਾ ਜਾਵੇ ਸਾਰਿਆਂ ਵਾਸਤੇ। ਇਹ ਕਿਸੇ ਅੰਮ੍ਰਿਤ ਨਾਲੋਂ ਘੱਟ ਨਹੀਂ ਹੈ ਨੁਸਖਾ। ਚਲੋ ਜੀ ਆਪ ਸਾਹਿਬ, ਸਭ ਤੋਂ ਪਹਿਲਾਂ ਆਪਣੇ ਕੱਦ ਦੇ ਮਾਪ ਲੈਣਾ, ਜਿੰਨੀ ਕੁ ਰੱਸੀ ਹੈ ਨਾ ਤੁਹਾਡੀ, ਇਹ ਵੇਖੋ ਇੰਨੀ ਕੁ ਹੈ। ਆਪਣੇ ਕੱਦ ਦੇ ਮੁਤਾਬਕ ਪੈਰਾਂ 'ਚ ਫਸਾ ਕੇ ਨਾ ਤੇ ਸਿਰ ਤੇ ਫਸਾ ਲਓ, ਭਾਵੇਂ ਨਾਲ ਰੱਖ ਲਓ, ਯਾਨੀ ਕਿ ਉਹਦੇ ਨਾਲ ਹੀ ਠੀਕ ਹੋ ਗਿਆ। ਇਹ ਬਿਲਕੁਲ ਜਿੰਨੀ ਤੁਹਾਡਾ ਕੱਦ ਹੈ ਨਾ ਉਨੀ ਕੁ ਜ਼ਿਆਦਾ ਹੋਵੇ, ਠੀਕ ਹੋ ਗਿਆ। ਇੱਥੇ ਤੁਸੀਂ ਨਿਸ਼ਾਨੀ ਲਾ ਲੈਣੀ ਹੈ, ਠੀਕ ਹੋ ਨਿਸ਼ਾਨੀ ਗਿਆ। ਲੱਗ ਗਈ ਇੱਥੇ। ਠੀਕ ਹੋ ਗਿਆ। ਹੁਣ ਇਹਨੂੰ ਨਾ ਅੱਧੀਆਂ ਕਰ ਲੈਣਾ, ਹਾਫ ਇਹ ਇਦਾਂ। ਹੁਣ ਇਹ ਤੁਸੀਂ ਆਪਣੇ ਪੇਟ ਤੇ ਰੱਖ ਕੇ ਵੇਖਣਾ ਹੈ। ਅਗਰ ਤੁਹਾਡੇ ਪੇਟ ਤੇ ਆ ਵੇਖੋ ਮਸਾ ਮਸਾ ਪੂਰੀ ਆ ਰਹੀ ਹੈ, ਠੀਕ ਤੇ ਹੋ ਗਿਆ। ਅਗਰ ਤੁਹਾਡਾ ਥੋੜੀ ਇੰਜ ਘੱਟ ਹੈ ਜਾਂ ਇੱਧਰ ਤੇ ਜਾਂ ਫੈਟ ਬਹੁਤ ਤੇਜ਼ੀ ਨਾਲ ਤੁਹਾਡਾ ਜਿਹੜਾ ਨਾ ਉਹ ਬੁਰੇ ਤਰੀਕੇ ਨਾਲ ਮੁਤਾਸਰ ਕਰ ਸਕਦਾ, ਜਿਵੇਂ ਤੁਸੀਂ ਦਿਲ ਦੀਆਂ ਬਿਮਾਰੀਆਂ ਨਾਲ ਵੀ ਗੁੰਮਰਾਹ ਹੋ ਸਕਦੇ ਹੋ। ਠੀਕ ਤੇ ਹੋ ਬਿਹਤਰ ਗਿਆ। ਹੈ ਇਹਦੇ ਵਿੱਚ ਹੀ ਰਹਿਣਾ ਚਾਹੀਦਾ। ਤੇ ਹੁਣ ਜੇ ਆਇਆ ਤੁਹਾਡਾ ਆਇਆ ਚੋਈ ਸਾਹਿਬ, ਇਹਦੇ ਮੁਤਾਬਕ ਕੀ ਨੁਸਖਾ ਦਿੰਦੇ ਹੋ ਤੁਸੀਂ? ਤੁਹਾਨੂੰ ਕਰਨੀ ਚਾਹੀਦੀ ਹੈ ਨਹੀਂ? ਹਾਂ ਕਰਨੀ ਥੋੜਾ ਜਿਹਾ ਹੈ ਲੇਕਿਨ ਪੂਰਾ ਹੀ ਆ, ਵੇਖੋ ਨਾ। ਯਾਨੀ ਕਿ ਤੁਸੀਂ ਵਾਧੇ ਪਏ ਹੋ, ਗੱਲ ਇਹ ਰਹਿੰਦੀ। ਵਾਧੇ ਪੈ ਗਏ ਆ, ਤੇ ਲਿਹਾਜ਼ਾ ਤੁਸੀਂ ਵੀ ਅਗਰ ਵਾਧੇ ਨਹੀਂ ਪਾਣਾ ਚਾਹੁੰਦੇ ਤਾਂ ਟਾਈਮ ਨਾਲ ਆਈਓ ਤੇ ਸਵੇਰ ਦੀ ਵਾਕ ਕਰੋ। ਤੇ ਹੁਣ ਹਸਨ ਸਾਹਿਬ ਆਪਣਾ ਟੈਸਟ ਦੇਣਗੇ। ਲਓ ਜੀ, ਮੈਂ ਟੈਸਟ ਦੇ ਲੈਣਾ ਤੁਹਾਨੂੰ। ਫੜੋ ਜੀ, ਇਹ ਅਸੀਂ ਨਾਪਨੇ ਆ ਥੱਲੇ ਰੱਖ ਕੇ ਇੱਥੇ। ਤੇ ਇਹ ਹਾਲਾਂਕਿ ਮੈਂ ਰਾਤੀ ਕੀਤਾ ਸੀ, ਤੇ ਰਾਤੀ ਜਿਹੜਾ ਸੀ ਉਹ ਰਿਜ਼ਲਟ ਭੈੜਾ ਹੀ ਆਇਆ ਸੀ। ਇਹ ਵੇ ਭਾਜੀ, ਮੇਰੇ ਤਾਂ ਸਭ ਵੱਧੇ ਆ ਵੇ, ਚੰਗਾ ਭਲਾ, ਯਾਨੀ ਕਿ ਮੈਨੂੰ ਨਹੀਂ ਕਰਨੀ ਚਾਹੀਦੀ। ਸੁਬਾ ਤੁਸੀਂ ਇਕੱਲੇ ਹੀ ਆਓਗੇ ਲਾ ਦੇ ਨਾਲ। ਇਹ ਟੈਸਟ ਭਾਜੀ, ਤੁਹਾਡੇ ਵਿੱਚੋਂ ਵੀ ਕੋਈ ਵੀ ਦੋਸਤ ਭਰਾ, ਕੋਈ ਵੀ ਮਿੱਤਰ ਜਿਹੜਾ ਵੇ ਉਹ ਇਹ ਕਰਨਾ ਚਾਹੁੰਦਾ ਵੇ, ਤੇ ਤੁਸੀਂ ਜਿਹੜਾ ਨਾ ਉਹ ਕਰ ਸਕਦੇ ਹੋ। ਤੇ ਤੁਹਾਨੂੰ ਪ੍ਰੋ ਟਿਪ ਦਿੱਤੀ ਹੈ, ਤੁਸੀਂ ਵੀ ਆਪਣੇ ਘਰ ਕਰਕੇ ਜ਼ਰੂਰ ਕਮੈਂਟ ਦੇ ਥੱਲੇ ਦੱਸੋ ਕਿ ਤੁਹਾਨੂੰ ਸੈਰ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ ਹੈ। ਇਹ ਤੇ ਇੱਕ ਸਵਾਲ ਪੈਦਾ ਹੁੰਦਾ ਵੇ ਕਿ ਜਿਹੜਾ ਕੋਈ ਪਤਲਾ ਬੰਦਾ ਵੇ, ਜਿਹਨੂੰ ਕੋਈ ਲਾਈਕ ਸ਼ੂਗਰ ਹੈ, ਉਹ ਬੰਦਾ ਵੀ ਕਰ ਸਕਦਾ? ਜਿਹੜਾ ਕੋਈ ਮੰਨ ਕੇ ਜਿਹੜਾ ਬਿਲਕੁਲ ਪਤਲਾ ਵੇ ਉਹ? ਆਹੋ, ਤੇ ਉਹਨੂੰ ਆਪਣੇ ਫੈਟ ਦਾ ਪਤਾ ਲੱਗੇਗਾ ਨਾ ਕਿ ਮੇਰੇ ਜਿਸਮ 'ਚ ਕਿੰਨਾ ਕੁ ਫੈਟ ਜਿਹੜਾ ਨਾ ਥੋੜਾ ਜਿਹਾ ਹੋਣਾ ਜ਼ਰੂਰੀ ਹੈ, ਜਿਹਨੂੰ ਅਸੀਂ ਥੋੜੀ ਜਿਹੀ ਚਰਬੀ ਕਹਿੰਦੇ ਆ। ਇਹ ਤੁਹਾਡੇ ਜਿਸਮ ਵਾਸਤੇ ਥੋੜਾ ਜਿਹਾ ਠੀਕ ਹੁੰਦਾ, ਲੇਕਿਨ ਇੱਕ ਹੱਦ ਤੋਂ ਜ਼ਿਆਦਾ ਜਿਹੜਾ ਨਾ ਬਹੁਤ ਖਤਰਨਾਕ ਹੈ। ਤੇ ਆਪ ਸਭ ਦਾ ਕਹਿਣਾ ਹੈ ਕਿ ਇੱਕ ਹੱਦ ਤੋਂ ਜ਼ਿਆਦਾ ਜਿਹੜਾ ਨਾ ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਤੇ ਬਹਰਹਾਲ ਅਸੀਂ ਟੈਸਟ ਕੀਤਾ ਤੇ ਮੈਂ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ ਉਹ 34 ਕੋ ਨੰਬਰ ਲੈ ਲੈਣੇ 100 ਦੇ ਵਿੱਚ। ਤੇ ਹਾਫਿਜ਼ ਸਾਹਿਬ ਨੇ ਜਿਹੜਾ ਨਾ ਉਹ ਨੰਬਰ ਲਏ ਨੇ ਕੋਈ 40। ਨਹੀਂ, ਹਾਫਿਜ਼ ਸਾਹਿਬ ਫੇਲ ਹੋ ਗਏ ਨੇ। ਚਲੋ ਮੈਂ ਕਿਹਾ 500 ਪਾਸ। ਤੇ ਤੁਸੀਂ ਆਪਣਾ ਜਿਹੜਾ ਨਾ ਉਹ ਟੈਸਟ ਕਰਕੇ ਜ਼ਰੂਰ ਦੱਸਿਓ। ਇਹ ਭਾਜੀ ਇੱਕ ਪ੍ਰੋ ਟਿਪ ਹੈ, ਇਹ ਜਿਹੜੇ ਬੰਦੇ ਨੇ ਨਾ, ਜਿਹੜੇ ਆਉਂਦੇ ਨੇ ਕਿ ਸਾਨੂੰ ਸੈਰ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ, ਸੈਰ ਤੇ ਆਲਮੋਸਟ ਹਰ ਬੰਦੇ ਨੂੰ ਕਰਨੀ ਚਾਹੀਦੀ ਹੈ। ਬਹਰਹਾਲ ਇਹ ਉਹ ਪ੍ਰੋ ਟਿਪ ਹੈ ਕਿ ਜਿਹੜੀ ਲਾਈਕ ਤੁਹਾਨੂੰ ਦੱਸ ਦੇਗਾ ਕਿ ਤੁਹਾਡਾ ਫੈਟ ਵੱਧ ਰਿਹਾ ਵੇ ਜਾਂ ਤੁਹਾਡਾ ਘਟ ਰਿਹਾ ਵੇ। ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਣੀ ਆ ਤੁਹਾਨੂੰ ਇਨਸ਼ਾਅੱਲਾ ਇੱਕ ਨਵੇਂ ਵਲੌਗ ਦੇ ਵਿੱਚ। ਰੱਬ ਰਾਖਾ।